ਕਈ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ FBI ਦੇ ਦੁਆਰਾ ਕਹਿੰਦੇ ਵੀ ਇਸ UFC ਜਿਹੜੀ ਫਾਈਟ ਹੋਈ ਸੀ ਜਿਹੜੇ ਵਾਈਟ ਹਾਊਸ ਦੇ ਲਾਨ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਕਈ ਲੋਕ ਗ੍ਰਿਫਤਾਰ ਹੋਏ ਆ। ਵੀ ਇਹ ਲੋਕ ਪਲਾਨ ਕਰ ਰਹੇ ਸੀ ਵੀ ਇਸ UFC ਫਾਈਟ ਦੇ ਦੌਰਾਨ ਅਟੈਕ ਕੀਤਾ ਜਾਵੇ। ਕਹਿੰਦੇ ਵੀ ਇਹਨਾਂ ਦੀਆਂ ਡਿਸਕਸ਼ਨਸ ਆਪਸ ਦੇ ਵਿੱਚ ਚੱਲ ਰਹੀਆਂ ਸੀਗੀਆਂ। ਸੋ ਕਹਿੰਦੇ ਵੀ ਇਹ ਜਿਹੜੀ UFC ਫਾਈਟ ਨਾਈਟ ਇਵੈਂਟ ਜਿਹੜੀ ਹੋਈ ਆ ਵਾਈਟ ਹਾਊਸ ਦੇ ਵਿੱਚ, ਕਹਿੰਦੇ ਵੀ ਇਹ ਟੀਮ ਦੇ ਵਿੱਚ ਸੀਕ੍ਰੇਟ ਸਰਵਿਸ ਤੇ FBI ਨੇ ਅਨਕਵਰ ਕੀਤੇ ਮੈਸੇਜ, ਜਿਸ ਦੇ ਵਿੱਚ ਕਈ ਲੋਕ ਆਪਸ 'ਚ ਇਹ ਸਲਾਹ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਇੱਥੇ ਹਮਲਾ ਕੀਤਾ ਜਿਹੜਾ ਉਹ ਜਾ ਸਕਦਾ ਆ। FBI ਦਾ ਡਾਇਰੈਕਟਰ ਕੈਸ਼ ਪਟੇਲ ਉਹਨੇ ਕਨਫਰਮ ਕੀਤਾ ਐਕਸ ਦੇ ਉੱਤੇ ਪੋਸਟ ਕਰਕੇ ਟਵਿੱਟਰ ਤੇ ਵੀ ਅਲੈਜਡਲੀ ਪਲੈਨਡ ਅਟੈਕਸ ਜਿਹੜੇ ਆ ਉਹਨਾਂ ਨੂੰ ਅਸੀਂ ਪਹਿਲਾਂ ਹੀ ਸਟਾਪ ਕਰ ਦਿੱਤਾ। ਕਹਿੰਦੇ ਵੀ ਇਹ ਮਲਟੀ ਸਟੇਟ ਆਪਰੇਸ਼ਨ ਸੀਗਾ। ਸੋ ਆਬਵੀਅਸਲੀ ਜਿਹੜੇ ਲੋਕ ਹੋਣਗੇ ਜਿਹੜੇ ਫੜੇ ਗਏ ਉਹ ਵੱਖ-ਵੱਖ ਸੂਬਿਆਂ ਦੇ ਉੱਤੇ ਆ, ਤੇ ਕਹਿੰਦੇ ਵੀ ਇਹ ਇਨਵੋਲਵ ਸੀਗੇ ਉਹ ਲੋਕ ਜਿਹੜੇ ਆਊਟਸਾਈਡ ਆਫ ਵਾਸ਼ਿੰਗਟਨ DC ਏਰੀਆ ਜਿਹੜਾ ਉਹ ਸੀਗੇ। ਸੋ ਫੈਡਰਲ ਲਾ ਐਨਫੋਰਸਮੈਂਟ ਦੇ ਸੋਰਸ ਜਿਹੜੇ ਉਹ ਕਹਿੰਦੇ ਆ ਵੀ ਗਰੁੱਪ ਦੇ ਵਿੱਚ ਡਿਸਕਸ਼ਨਸ ਇਹਨਾਂ ਦੀਆਂ ਆਪਸ 'ਚ ਹੋਈਆਂ ਸੀ ਵੀ ਕਿਸ ਤਰੀਕੇ ਦੇ ਨਾਲ ਡੈਡਲੀ ਪੇਲੋਡ ਯਾਨੀ ਕਿ ਡਰੋਨਸ ਦੇ ਨਾਲ ਕਿਸੇ ਤਰੀਕੇ ਦੇ ਨਾਲ ਕਿਵੇਂ ਜਿਹੜਾ ਉਹ ਹਮਲਾ ਇਹਨਾਂ ਦੇ ਉੱਤੇ ਕੀਤਾ ਜਿਹੜਾ ਉਹ ਜਾ ਸਕਦਾ ਆ। ਤੇ ਕਹਿੰਦੇ ਵੀ ਜਦੋਂ ਮਾਸ ਪੈਨਿਕ ਹੋਊਗਾ ਤੇ ਉੱਥੇ ਬਾਹਰ ਗਨਮੈਨ ਖੜਾ ਹੋਊਗਾ ਜੋ ਕਿ ਕਰਾਊਡ ਦੇ ਵਿੱਚ ਗੋਲੀਆਂ ਚਲਾਊਗਾ। ਸੋ ਕਹਿੰਦੇ ਵੀ ਇਹ ਅਜੇ ਅਨਕਲੀਅਰ ਆ, ਇਹ ਨਹੀਂ ਪਤਾ ਵੀ ਇਹਨਾਂ ਦੀ ਜਿਹੜੀ ਪਲੈਨਿੰਗ ਕਿੱਥੇ ਤੱਕ ਜਿਹੜੀ ਉਹ ਪਹੁੰਚੀ ਸੀਗੀ, ਪਰ ਲਾ ਐਨਫੋਰਸਮੈਂਟ ਨੂੰ ਇਹਨਾਂ ਮੈਸੇजेस ਦੇ ਬਾਰੇ ਜਲਦੀ ਜਿਹੜਾ ਉਹ ਪਤਾ ਲੱਗ ਗਿਆ ਤੇ ਇਹਨਾਂ ਨੇ ਇਹ ਹਮਲਾ ਹੋਣ ਤੋਂ ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਚਾਰਜਿਸ ਕਹਿੰਦੇ ਵੀ ਐਕਸਪੈਕਟਡ ਦੇ ਵੀ ਇਹਨਾਂ ਦੇ ਉੱਤੇ ਆਉਣਗੇ ਤੇ ਇਹਨਾਂ ਨੂੰ ਅੱਜ ਜਿਹੜਾ ਅਨਸੀਲ ਆ ਉਹ ਕੀਤਾ ਜਾਊਗਾ। ਅਦਾਲਤੀ ਦਸਤਾਵੇਜ਼ ਜਿਹੜੇ ਉਹ ਜਨਤਕ ਕੀਤੇ ਜਾਣਗੇ। ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਸ਼ੌਨ ਕਰਨ ਉਹਨਾਂ ਨੇ ਕਨਫਰਮ ਕੀਤਾ ਵੀ ਸਾਡੀ ਏਜੰਸੀ ਵੀ ਇਨਵੋਲਵ ਸੀਗੀ ਇਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਿੱਚ। ਕਹਿੰਦੇ ਵੀ ਵੀਕਐਂਡ ਤੋਂ ਪਹਿਲਾਂ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਏਜੰਟ ਆ, ਮਿਸ਼ਨ ਸਪੋਰਟ ਪਰਸਨਲ ਆ, ਟੈਕਨੀਕਲ ਸਿਕਿਉਰਿਟੀ ਟੀਮਸ ਆ, ਇਹ ਦਿਨ ਰਾਤ ਤੇ ਕੰਮ ਕਰਦੀਆਂ ਰਹੀਆਂ ਤਾਂ ਜੋ ਜਿਹੜੇ ਲੋਕ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ, ਜੋ ਇਹ ਮੈਸੇजेस ਕਰ ਰਹੇ, ਜੋ ਇਹ ਪਲਾਨ ਬਣਾ ਰਹੇ ਆ, ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਹੋਵੇ। FBI ਨੇ ਅਜੇ ਹਾਲ ਦੀ ਘੜੀ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ। ਮੌਜੂਦਾ ਤੌਰ ਦੇ ਉੱਤੇ ਜਿਹੜਾ ਟਰੰਪ ਆ ਉਹ G7 ਦੀ ਸਮਿਟ ਦੇ ਲਈ ਫਰਾਂਸ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਮੈਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ ਸੀਗਾ। ਆਈ ਹੈਵਨਟ ਹਰਡ ਅਬਾਊਟ ਇਟ। 1 ਲੱਖ ਤੋਂ ਵੱਧ ਲੋਕ UFC ਦੀ ਜਿਹੜੀ ਫਾਈਟਿੰਗ ਇਵੈਂਟ ਟਰੰਪ ਹੁਣਾਂ ਨੇ ਆਪਣੇ 80ਵੇਂ ਜਨਮ ਦਿਨ ਦੇ ਉੱਤੇ ਜਿਹੜੀ ਉਹ ਕਰਾਈ ਸੀ ਤੇ ਉਸ ਦਰਮਿਆਨ ਇਹ ਸਾਰਾ ਕੁਝ ਕਹਿੰਦੇ ਵੀ ਇਹ ਕੁਝ ਲੋਕ ਪਲਾਨ ਕਰ ਰਹੇ ਸੀ। ਜੋ ਸੀਕ੍ਰੇਟ ਸਰਵਿਸ ਨੇ ਜਿਹੜੀ ਸਾਰੀ ਸਿਕਿਉਰਿਟੀ ਆ ਵਾਈਟ ਹਾਊਸ ਤੇ ਜਿਹੜੀਆਂ ਗਰਾਊਂਡ ਦੇ ਉੱਤੇ ਆ ਉਹਨੂੰ ਹੈਂਡਲ ਕੀਤਾ ਸੀਗਾ। ਪਾਰਕ ਪੁਲਿਸ ਕਹਿੰਦੇ ਵੀ ਉਹ ਪੁਆਇੰਟ ਦੇ ਉੱਤੇ ਸੀਗੀ, ਅਲਿਪਸ ਦੇ ਉੱਤੇ, ਜਿੱਦਾਂ ਪਹਿਲਾਂ ਜਿਹੜਾ ਉਹ ਰਿਪੋਰਟ ਕੀਤਾ ਗਿਆ ਆ। ਤੇ ਬਾਕੀ ਜੋ ਕੁਝ ਵੀ ਅਲਿਪਸ ਦੇ ਬਾਰ-ਬਾਰ ਸੀਗਾ ਉਹ ਮੈਟਰੋਪੋਲੀਟਨ ਜਿਹੜੀ ਪੁਲਿਸ ਆ DC ਦੀ, ਉਹਨਾਂ ਨੇ ਜਿਹੜਾ ਉਹ ਕੀਤਾ ਸੀ। ਕਈ ਜਿਹੜੀਆਂ ਸਟਰੀਟਸ ਆ ਉਹਨਾਂ ਨੂੰ ਬੰਦ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਟਰੰਪ ਹੁਣਾਂ ਦੇ ਬਰਥਡੇ ਦੀ ਇਹ ਜਿਹੜੀ ਪਾਰਟੀ ਆ, ਜਿਹੜੀ UFC ਦੀ ਫਾਈਟ ਇਹਨੇ ਕਰਵਾਈ ਆਪਣੇ ਵਾਈਟ ਹਾਊਸ ਦੇ ਵਿੱਚ, ਜਿੱਥੇ ਆਪਣੀ ਹੀ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਉਹ ਇਹਨਾਂ ਨੇ ਕੀਤਾ ਆ। ਕਹਿੰਦੇ ਵੀ ਇਸ ਪੂਰੀ ਕਾਰਵਾਈ ਨੂੰ ਕਰਾਉਣ ਦੇ ਲਈ 19 ਮਹੀਨੇ ਤਕਰੀਬਨ ਜਿਹੜੇ ਉਹ ਲੱਗੇ ਤੇ ਇਹ ਸਾਰਾ ਜਿਹੜਾ ਪ੍ਰਾਈਸ ਆ $60 ਮਿਲੀਅਨ ਜੋ ਇਸ ਤੇ ਖਰਚਾ ਆਇਆ ਆ, ਉਹ ਜਿਹੜੀ UFC ਆ ਉਹਨੇ ਜਿਹੜਾ ਉਹ ਕੀਤਾ ਹੈਗਾ। ਸਾਰਾ ਖਰਚਾ ਉਹਨਾਂ ਨੇ UFC ਵਾਲਿਆਂ ਨੇ ਜਿਹੜਾ ਕੀਤਾ ਸੀ। ਪਰ ਫੈਡਰਲ ਸਰਕਾਰ ਕਹਿੰਦੇ ਵੀ ਚਾਰਜ ਦੇ ਵਿੱਚ ਸੀਗੀ ਫਸਟ ਏਡ, ਮੈਡੀਕਲ ਸਰਵਿਸਿਜ਼ ਤੇ ਲਾ ਐਨਫੋਰਸਮੈਂਟ ਤੇ ਸਿਕਿਉਰਿਟੀ ਨੂੰ ਜਿਹੜਾ ਉਹ ਲੈ ਕੇ। ਪਰ ਕੁਛ ਜਿਹੜੇ ਲੋਕ ਆ ਵੱਖ-ਵੱਖ ਸੂਬਿਆਂ ਦੇ, ਉਹ ਇਸ UFC ਫਾਈਟ ਵਾਲੇ ਵੀਕਐਂਡ ਦੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਜਿਹੜੀ ਉਹ ਰਚ ਰਹੇ ਸੀ, ਜਿਸ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਲਾ ਐਨਫੋਰਸਮੈਂਟ ਦੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।